बाबा जी ऊपर से शाम पड़ रही है, खाना तो ला दो। मैं सुबह की भूखी हूँ, मैंने सुबह का खाना नहीं खाया। बेटी आपको तो पता है ना, इतनी सर्दी पड़ रही है तो सर्दी में मेरे से काम भी नहीं होता, तो मैं बेटी आपको कहाँ से खाना ला कर दूं? बाबा मेरा क्या कसूर है? मुझे नहीं पता, मुझे जहाँ से मर्जी खाना ला कर दो। बेटी आपको पता तो है मेरा बाजू ठीक नहीं है, तो इतनी सर्दी पड़ रही है, तो मैंने आपको कितनी बार बोला है कि मेरे से सर्दी में काम नहीं होता, तो मैं आपको खाना कहां से ला कर दूं? लोगों के आगे हाथ करूं, मांगू लोगों से जाकर? आज वो मालिक मकान भी आने वाला है, उसके साथ भी मैंने वादा किया आज का, आज उसको किराया भी देना है, तो मेरे पास तो बेटी कुछ भी नहीं है। मुझे तो कुछ समझ में नहीं आ रहा कि मैं क्या करूं। बाबा आपके पास तो पैसे भी नहीं है, अगर मालिक मकान आ गया तो हम पैसे उसको कहाँ से देंगे? वो तो हमें घर से बाहर निकाल देगा, फिर हम सर्दी में कहाँ जाएंगे बाहर? हाँ बेटी, ये तो बात आपकी बिल्कुल ठीक है, उसने हमें घर से बाहर निकाल दिया, तो इतनी सर्दी में हम कहाँ जाएंगे? चलो बेटी देखते हैं क्या होता है। बाबा खाना नहीं मिलता तो ना मिले, जाएं पैसों का पता करके आए, मालिक मकान को तो हम किराया दे दें। हाँ बेटी, ये बात आपकी बिल्कुल ठीक है। अच्छा मैं ना चलता हूँ, मैं किसी से ना पैसों को पता करके आता हूँ। ठीक है बाबा। अच्छा बेटी। ज़हीर ਉਹ ਜ਼ਹੀਰ ਮੈਨੂੰ ਲੱਗਦਾ ਕਿ ਅੰਦਰ ਵੜੇ ਆ। ਇਹਨੇ ਕਿਰਾਇਆ ਜਿਹੜਾ ਨਾ ਮੈਨੂੰ ਅੱਜ ਵੀ ਨਹੀਂ ਦੇਣਾ, ਤੇ ਇਹਨੇ ਮੇਰੇ ਤੋਂ ਬਿਸਤੀ ਕਰਾਣੀ ਹੈ, ਅੰਦਰ ਹੀ ਜਾਣਾ ਪੈਣਾ। ਉਹ ਬਾਹਰ ਨਿਕਲੇ ਨਾ। जी चाचू। ਪੁੱਤਰ ਕਿੱਥੇ ਨੇ ਤੇਰੇ ਅੱਬੂ? ਬਾਹਰ ਕੱਢ ਉਹਨਾਂ ਨੂੰ ਜ਼ਰਾ। चाचू मेरे बाबा घर नहीं है। ਅੱਜ ਉਹਦਾ ਵਾਅਦਾ ਸੀ ਨਾ ਪੈਸੇ ਦੇਣ ਦਾ, ਅੱਜ ਉਹਨੇ ਘਰ ਕਿੱਥੋਂ ਰਹਿਣਾ ਹੈ? चाचू वो पैसों को ही पता करने गए हैं, आप आराम से तो बोले। आराम से बोले? ਅੱਜ ਮੈਂ ਜਾਣਾ ਨਹੀਂ ਜਿੰਨੀ ਚਿਰ ਤੁਸੀਂ ਪੈਸੇ ਨਾ ਦਿੱਤੇ ਮੈਨੂੰ। ਬੜੀ ਦੇਰ ਹੋ ਗਈ ਤੁਹਾਨੂੰ ਡਰਾਮੇ ਕਰਦਿਆਂ। ਜੇ ਪੈਸੇ ਨਾ ਲੱਭੇ ਤੇ ਸਮਾਨ ਚੁੱਕ ਕੇ ਅੱਜ ਮੈਂ ਬਾਹਰ ਹੀ ਸਟਾਂਗਾ। चाचू आज आपको पैसे मिल जाएंगे। ਮੈਂ ਇੱਧਰ ਹੀ ਹਾਂ, मैं आज जाना नहीं जिन्ना चिर पैसे ना लभे। मैं बहन लगा इत्थे मंजी ला के। नहीं नहीं चाचू, मेरे जितनी देर तक मेरे बाबा नहीं गए आप बाहर ही खड़े हो जाएं, इधर नहीं बैठना। चल ठीक है, मैं बाहर ही खलोता। हाँ भाई, टक्कर गया तो मैनू कुदरती लिया कितने नहीं पैसे तेरा जो वादा है। ਚੌ ਸਾਹਿਬ, ਤੁਹਾਡੇ ਕਿਰਾਏ ਵਾਸਤੇ ਮੈਂ ਭਾਈ ਦਾ ਨਾਸਤਾ ਆਵਾਂ ਪਿਆ, ਤੇ ਅੱਜ ਸ਼ਾਮ ਤੱਕ ਨਾ ਤੁਹਾਨੂੰ ਪੈਸੇ ਲੱਭ ਜਾਂਦੇ। मैं तेरे बहाने नहीं सुनने, पैसे कट। ਚੌ ਸਾਹਿਬ ਤੁਹਾਡੀ ਮਿਹਰਬਾਨੀ ਹੈ, ਆ ਵੇਖੋ ਤੁਹਾਡੀ ਮਿਹਰਬਾਨੀ ਹੈ, ਅੱਜ ਸ਼ਾਮ ਤੱਕ ਤੁਹਾਨੂੰ ਮੈਂ ਪੈਸੇ ਦੇ ਦਿਆਂਗਾ। ਤੁਹਾਡੇ ਪੈਸਿਆਂ ਵਾਸਤੇ ਮੈਂ ਭਾਈ ਦਾ ਨਾਸਤਾ ਫਿਰਨਾ ਪਿਆ। ਮੈਨੂੰ ਭਾਈ ਪੈਸੇ ਚਾਹੀਦੇ ਨੇ, ਇਹ 6 ਮਹੀਨੇ ਹੋ ਗਏ ਨਹੀਂ ਮੈਂ ਗੱਲਾਂ ਸੁਣਨਾ ਪਿਆ। ਪੈਸੇ ਕੱਢ ਨਹੀਂ ਤੇ ਸਮਾਨ ਚੁੱਕੋ। ਚੌ ਸਾਹਿਬ ਸ਼ਾਮ ਲਿਆਓ, ਸ਼ਾਮ ਤੱਕ ਮੈਂ ਤੁਹਾਨੂੰ ਪੈਸੇ ਕਰ ਦੇਣਾ ਵਾ, ਤੁਹਾਡੀ ਮਿਹਰਬਾਨੀ ਹੈ। ਆ ਵੇਖੋ ਮੇਰੇ ਥਾਲੋਂ। ਚੌ ਸਾਹਿਬ ਮਿਹਰਬਾਨੀ ਤੁਹਾਡੀ, ਸ਼ਾਮ ਤੱਕ ਨਾ ਤੁਹਾਨੂੰ ਪੈਸੇ ਲੱਭ ਜਾਂਦੇ। ਔਰ ਮੈਨੂੰ ਪੈਸੇ ਦੇ ਯਾਰ। ਕੀ ਗੱਲ ਹੈ ਜ਼ਹੀਰ ਪੁੱਤਰ, ਕੀ ਹੱਥ ਜੋੜਨੇ ਆ ਬਾਹੂ ਨਾ ਆਗੇ? ਖੈਰ ਹੈ? ਉਹ ਬਾਬਾ ਜੀ ਇਹਨੇ ਕੀ ਦੱਸਣਾ, ਮੈਂ ਤੁਹਾਨੂੰ ਦੱਸਣਾ। ਉਹ ਇਹਨੇ ਕਿਰਾਇਆ ਦੇਣਾ 6 ਮਹੀਨੇ ਹੋ ਗਏ ਨੇ, ਡਰਾਮੇ ਕਰਦਾ ਪਿਆ। ਅਸੀਂ ਕੋਈ ਇੰਜ ਫਰਕ ਹੀ ਛੱਡ ਛੜੇ ਨੇ ਮਕਾਨ ਕੇ, ਇਹਨਾਂ ਨੂੰ ਗਰੀਬ ਲੋਕ ਆ ਕੇ ਵਿੱਚ ਰਹਿਣ ਤੇ ਕਿਰਾਇਆ ਹੀ ਨਾ ਦੇਣ, ਅੱਗੋਂ ਹੱਥ ਬੰਨਦਾ ਪਿਆ। ਬਾਊ ਜੀ ਕੋਈ ਨਹੀਂ, ਗੱਲਬਾਤ ਦਾ ਘਾਟਾ ਫਿਰ ਹੋ ਜਾਂਦਾ ਹੁੰਦਾ। ਉਹ ਕਿੱਡੇ ਤੁਹਾਡੇ ਤਰਲੇ ਲੈਣ ਡਿਆ? ਬਾਊ ਜੀ ਤੁਹਾਡੇ ਨਾਲ ਕਿੰਨੀ ਵੱਡੀ ਉਮਰ ਦਾ ਬੰਦਾ ਹੈ, ਤੇ ਤੁਹਾਡੇ ਅੱਗੇ ਕਿਸ ਤਰ੍ਹਾਂ ਉਹ ਹੱਥ ਬੰਨਣ ਡੇ ਆ?
ਤੁਹਾਨੂੰ ਕੋਈ ਸ਼ਰਮ ਹਿਆ ਨਹੀਂ। ਤੁਹਾਡੇ ਕੋਲ 4 ਪੈਸੇ ਆ ਗਏ ਨੇ, ਤੁਸੀਂ ਮਾੜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਕੋਈ ਖੁਦਾ ਦਾ ਖੌਫ ਕਰੋ। ਬਾਬਾ ਜੀ ਗੱਲ ਤੇ ਤੁਹਾਡੀ ਠੀਕ ਏ, ਕੋਈ ਫਰਕ ਨਹੀਂ ਪੈਂਦਾ 2-3 ਦਿਨ ਦਾ। ਮੇਰੀ ਜ਼ਿਆਦਤੀ ਸੀ, ਮੈਂ ਇਹਦੇ ਨਾਲ ਬਦਤਮੀਜ਼ੀ ਕੀਤੀ ਏ, ਇਹ ਮੇਰੇ ਨਾਲ ਵੱਡਾ ਵੀ ਏ। ਤੇ ਚਲੋ ਕੋਈ ਗੱਲ ਨਹੀਂ, ਜਿੱਦਣ ਹੋਏ ਉਦੋਂ ਦੇ ਛੜੇ ਦਾ। ਜੋਸਫ ਬਹੁਤ ਸ਼ੁਕਰੀਆ ਬਾਬਾ ਜੀ, ਬੜੀ ਮਿਹਰਬਾਨੀ, ਤੁਸੀਂ ਮੇਰੀ ਹੈਲਪ ਕੀਤੀ ਹੈ। ਮਾੜਾ ਬੰਦਾ ਨੂੰ ਰੱਬ ਕੋਲੋਂ ਅਜਰ ਲੈਣਾ ਸੀ, ਖੈਰ ਹੋ ਗਈ। ਬਹੁਤ ਸ਼ੁਕਰੀਆ।